ਭਾਈ ਜਸਵੰਤ ਸਿੰਘ ਜੀ ਖਾਲੜਾ ਵਾਕਈ ਸ਼ਹੀਦੀ ਦੇ ਉਸ ਮਰਤਬੇ ਤੇ ਪਹੁੰਚੇ ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਸੀ, ਜੋ ਸ਼ਹੀਦਾਂ ਨੇ ਸਾਡੇ ਬਾਬਿਆਂ ਨੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਪੂਰਨੇ ਪਾਏ ਸੀ ਕਿ ਸੱਚ ਜਿਹੜਾ ਉਹ ਵਾਹਿਗੁਰੂ ਜੀ ਦੀ ਆਵਾਜ਼ ਹੈ ਤੇ ਦੁਨੀਆ ਦੀ ਕੋਈ ਤਾਕਤ ਇਹਨੂੰ ਦਬਾ ਨਹੀਂ ਸਕਦੀ। ਅਸਲ ਵਿੱਚ ਸਿੱਖੀ 'ਚ ਜਿਹੜੀ ਸ਼ਹਾਦਤ ਦਾ ਰੁਤਬਾ ਉਹ ਦੁਨੀਆ ਦੀ ਕੁਰਬਾਨੀਆਂ ਨਾਲੋਂ, ਬਲੀਦਾਨ ਨਾਲੋਂ ਬਹੁਤ ਨਿਵੇਕਲਾ ਹੈ। ਸ਼ਹੀਦ ਆਪਣਾ ਤਨ ਨਹੀਂ ਮਾਰਦਾ, ਤਨ ਮਾਰਨ ਤੋਂ ਪਹਿਲਾਂ ਉਹ ਆਪਣੀਆਂ ਆਸਾਵਾਂ ਨੂੰ, ਤ੍ਰਿਸ਼ਨਾਵਾਂ ਨੂੰ, ਲੋਚਾਂ ਨੂੰ, ਮੋਹ ਨੂੰ, ਸਭ ਕੁਝ ਨੂੰ ਮਾਰਦਾ ਹੈ ਜੀ। ਤੇ ਉਹ ਮਾਰਨ ਤੋਂ ਬਾਅਦ ਫਿਰ ਉਹ ਮੌਤ ਨੂੰ ਜਿੱਤਦਾ ਹੈ। ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ, ਜਿਨ੍ਹਾਂ ਦੇ ਲਈ ਸ਼ਹਾਦਤ ਦਿੱਤੀ, ਅੱਜ ਉੱਥੇ ਉਹਨਾਂ ਦੇ ਨਾਮ ਤੇ ਇਦਾਂ ਸਕੂਲ ਨਹੀਂ, ਪਰ ਬਾਹਰ ਵਾਲਿਆਂ ਨੇ ਇੱਥੇ ਨਾਮ ਰੱਖਿਆ। ਬਿਲਕੁਲ ਜੀ, ਇਹ ਰੰਜ ਕੌਮ ਦਾ ਹਿੱਸਾ ਹੈ, ਮੈਂ ਵੀ ਸਦਾ ਰਹਿਣਾ। ਸਾਡੀਆਂ ਸੰਸਥਾਵਾਂ ਨੂੰ ਜਿਸ ਤਰ੍ਹਾਂ ਸਿਰ ਝੁਕਾਉਣਾ ਚਾਹੀਦਾ ਸੀ, ਅਸੀਂ ਉਸ ਤਰ੍ਹਾਂ ਨਹੀਂ ਝੁਕਾ ਸਕੇ। ਤੋ ਜਿਹੜਾ ਆਦਰ ਕਰਨ ਦੀ ਜਾਚ ਸਾਨੂੰ ਸਿਖਾਈ ਹੈ ਅਮਰੀਕਾ ਵਾਸੀਆਂ ਨੇ, ਤੇ ਸਾਨੂੰ ਜ਼ਰੂਰੀ ਹੈ। ਠੀਕ ਹੈ, ਜਜ਼ਬਾਤ ਸਾਰਿਆਂ ਦੇ ਹੈਗੇ ਆ, ਭਾਵਨਾਵਾਂ ਸਾਰੀਆਂ ਦੀਆਂ, ਪਰ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੱਸ ਸਕੀਏ। ਤੋ ਇਹ ਪਹਿਲ ਕਦਮੀ ਅਮਰੀਕਾ ਨੇ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਤਿਹਾਸਿਕ ਪਲ ਨੇ, ਇਤਿਹਾਸਿਕ ਸਥਾਨ ਆ। ਆਪਣੇ ਨਾਲ ਸ਼ਹੀਦੀ ਗੁਰਦੁਆਰਾ ਸਾਹਿਬ, ਸਾਹਿਬਜ਼ਾਦਿਆਂ ਦੀ ਜਿੱਥੇ ਸ਼ਹਾਦਤ ਹੋਈ ਆ, ਉੱਥੇ ਦੀ ਸੇਵਾ ਨਿਭਾਉਣ ਵਾਲੇ ਜਥੇਦਾਰ ਹਰਪਾਲ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਆ। ਤੇ ਜਿਹੜੇ ਇਸ ਟਾਈਮ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਨਾਮ ਦੇ ਉੱਤੇ ਜੋ ਐਲੀਮੈਂਟਰੀ ਸਕੂਲ ਅਮਰੀਕਾ ਫ੍ਰੈਸਨੋ ਦੇ ਵਿੱਚ ਉਸ ਦਾ ਉਦਘਾਟਨ ਹੋਇਆ, ਇਸ ਸਮਾਗਮ ਦੇ ਵਿੱਚ ਪਹੁੰਚੇ ਆ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਮਹੱਤਤਾ ਸਮਝਦੇ ਆ? ਇੱਕ ਸ਼ਹੀਦਾਂ ਦੇ ਸਥਾਨ ਦੇ ਉੱਤੇ ਸੇਵਾ ਕਰ ਰਹੇ ਆ, ਇੱਕ ਇੱਥੇ ਸ਼ਹੀਦ ਦੇ ਨਾਮ ਦੇ ਉੱਤੇ ਸਕੂਲ ਦਾ ਉਦਘਾਟਨ ਹੋਇਆ, ਉਸ ਸਮਾਗਮ ਦੇ ਵਿੱਚ ਪਹੁੰਚੇ ਆ। ਕਿੱਦਾਂ ਮਹਿਸੂਸ ਕਰ ਰਹੇ? ਸ਼ਹੀਦ ਸਿੱਖ ਕੌਮ ਦਾ ਖਜ਼ਾਨਾ ਨੇ। ਅਸਲ ਵਿੱਚ ਸਿੱਖੀ 'ਚ ਜਿਹੜੀ ਸ਼ਹਾਦਤ ਦਾ ਰੁਤਬਾ ਉਹ ਦੁਨੀਆ ਦੀ ਕੁਰਬਾਨੀਆਂ ਨਾਲੋਂ, ਬਲੀਦਾਨ ਨਾਲੋਂ ਬਹੁਤ ਨਿਵੇਕਲਾ ਹੈ। ਚੰਗੇ ਕੰਮ ਕਰਦਿਆਂ ਮੌਤ ਹੋ ਜਾਣੀ ਬੜੀ ਚੰਗੀ ਗਿਣੀ ਜਾਂਦੀ ਹੈ, ਪਰ ਸਿੱਖੀ 'ਚ ਸ਼ਹੀਦੀ ਉਦੋਂ ਹੁੰਦੀ ਹੈ ਜੋ ਸਾਹਿਬਜ਼ਾਦਿਆਂ ਨੇ ਪੂਰਨੇ ਪਾਏ ਤੇ ਉਹ ਪੂਰਨਿਆਂ ਨੂੰ ਅਮਲਾਂ 'ਚ ਲਿਆਂਦੇ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਅੱਗੇ ਵਧੇ। ਤੇ ਉਹ ਸ਼ਹੀਦੀ ਦਾ ਉਹ ਰੁਤਬਾ ਹੁੰਦਾ ਹੈ ਜਦੋਂ ਜ਼ਿੰਦਗੀ ਦੀ ਆਪਸ਼ਨ ਸਾਹਮਣੇ ਹੋਵੇ। ਜ਼ਮੀਰਾਂ ਦੇ ਸੌਦੇ ਕਰਕੇ ਦੁਨੀਆ ਭਰ ਦੇ ਸੁੱਖ ਉਹਨਾਂ ਦੀ ਝੋਲੀ 'ਚ ਪੈਂਦੇ ਹੋਣ, ਪਰ ਸਾਰੇ ਸੁੱਖਾਂ ਨੂੰ, ਖਾਹਿਸ਼ਾਂ ਨੂੰ ਠੁਕਰਾ ਕੇ ਤੇ ਪੀੜਾ ਭਰੀ ਮੌਤ ਨੂੰ ਝੋਲੀ 'ਚ ਪਵਾਉਣਾ ਤੇ ਆਦਰਸ਼ਾਂ 'ਤੇ ਕਾਇਮ ਰਹਿਣਾ, ਸੱਚ ਦੀ ਪਹਿਰੇਦਾਰੀ ਕਰਨੀ, ਉਹ ਸਿੱਖੀ 'ਚ ਸ਼ਹਾਦਤ ਦਾ ਰੁਤਬਾ ਹੈ। ਸ਼ਹੀਦ ਆਪਣਾ ਤਨ ਨਹੀਂ ਮਾਰਦਾ, ਤਨ ਮਾਰਨ ਤੋਂ ਪਹਿਲਾਂ ਉਹ ਆਪਣੀਆਂ ਆਸਾਵਾਂ ਨੂੰ, ਤ੍ਰਿਸ਼ਨਾਵਾਂ ਨੂੰ, ਲੋਚਾਂ ਨੂੰ, ਮੋਹ ਨੂੰ, ਸਭ ਕੁਝ ਨੂੰ ਮਾਰਦਾ ਜੀ। ਤੇ ਉਹ ਮਾਰਨ ਤੋਂ ਬਾਅਦ ਫਿਰ ਉਹ ਮੌਤ ਨੂੰ ਜਿੱਤਦਾ। ਤੋ ਪਰਿਵਾਰ ਸਭ ਨੂੰ ਦਿਸਦਾ, ਭਵਿੱਖ ਸਭ ਨੂੰ ਦਿਸਦਾ। ਆਪਣੇ ਬੱਚਿਆਂ ਵਾਸਤੇ ਅਸੀਂ 100 ਪਾਪੜ ਵੇਲਦੇ ਫਿਰਦੇ ਹਾਂ ਉਹਨਾਂ ਦੇ ਫਿਊਚਰ ਵਾਸਤੇ। ਤੋ ਭਾਈ ਜਸਵੰਤ ਸਿੰਘ ਜੀ ਖਾਲੜਾ ਵਾਕਈ ਸ਼ਹੀਦੀ ਦੇ ਉਸ ਮਰਤਬੇ ਤੇ ਪਹੁੰਚੇ ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਸੀ, ਜੋ ਸ਼ਹੀਦਾਂ ਨੇ ਸਾਡੇ ਬਾਬਿਆਂ ਨੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਪੂਰਨੇ ਪਾਏ ਸੀ ਕਿ ਸੱਚ ਜਿਹੜਾ ਉਹ ਵਾਹਿਗੁਰੂ ਜੀ ਦੀ ਆਵਾਜ਼ ਹੈ ਤੇ ਦੁਨੀਆ ਦੀ ਕੋਈ ਤਾਕਤ ਇਹਨੂੰ ਦਬਾ ਨਹੀਂ ਸਕਦੀ। ਮੈਂ ਇੱਕ ਗੱਲ ਮਹਿਸੂਸ ਕਰਦਾ ਹੁੰਦਾ ਫਤਿਹਗੜ੍ਹ ਸਾਹਿਬ ਕਿ ਅੱਜ ਲੱਖਾਂ ਜਕਾਰੇ ਰੋਜ਼ ਗੂੰਜ ਰਹੇ ਆ। ਹਾਂਜੀ, ਪਰ ਜੇ ਉਸ ਦਿਨ ਜਦੋਂ ਜਕਾਰਾ ਗਜਾਉਣ ਦਾ ਮਤਲਬ ਸੀ ਮੌਤ ਨੂੰ ਸੱਦਾ ਦੇਣਾ, ਤੇ ਜੇ ਉਸ ਦਿਨ ਜਕਾਰਾ ਨਾ ਗੂੰਜਿਆ ਹੁੰਦਾ ਤੇ ਅੱਜ ਲੱਖਾਂ ਨਹੀਂ ਸੀ ਗੂੰਜਣੇ। ਤੋ ਅੱਜ ਦੇ ਲੱਖਾਂ ਦੇ ਪਿੱਛੇ ਉਹ ਜਿਹੜਾ ਬੀਜ ਹੈ ਉਹ ਬਹੁਤ ਮਹੱਤਵਪੂਰਨ ਹੈ। ਅੱਜ ਅਮਰੀਕਾ ਦੀ ਧਰਤੀ ਤੇ ਦੁਨੀਆ ਭਰ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਹੋ ਰਹੀ ਹੈ, ਪਰ ਉਹ ਹਾਲਾਤ ਜਦੋਂ ਇਹ ਗੱਲ ਕਰਨੀ ਬਹੁਤ ਵੱਡੀ ਤਾਕਤ ਨੂੰ ਚੁਣੌਤੀ ਦੇਣ ਦੀ। ਜ਼ਾਲਮ ਉਹ ਬੰਦੇ ਸੀ ਸਿੱਖਾਂ ਦੇ ਪੁੱਤਾਂ ਦੇ ਖੂਨ ਨਾਲ ਜਿਨ੍ਹਾਂ ਦੇ ਹੱਥ ਰੰਗੇ ਹੋਏ। ਅੱਜ ਵੀ ਕੋਰਟਾਂ ਕਚਹਿਰੀਆਂ 'ਚ ਬਹੁਤ ਸਾਰੇ ਐਸੇ ਅਫਸਰਾਂ ਨੂੰ ਸਜ਼ਾਵਾਂ ਹੁੰਦੀਆਂ। ਤੋ ਉੱਥੇ ਸੱਚ ਬੋਲਣਾ ਵਾਕਈ ਮੌਤ ਨੂੰ ਆਪ ਸੱਦਾ ਦੇਣ ਦੇ ਬਰਾਬਰ ਸੀ। ਉਹ ਫੈਜ਼ ਨੇ ਇੱਕ ਗੱਲ ਲਿਖੀ ਹੈ ਬੜੀ ਖੂਬਸੂਰਤ, ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जान की कोई बात नहीं, ये जान तो आनी जानी है। तो ਸ਼ਹੀਦ ਉਹ ਹੈ ਜਿਹੜਾ ਸ਼ਾਨੋ ਸ਼ੌਕਤ ਨਾਲ, ਮਟਕ ਨਾਲ ਮੌਤ ਨੂੰ ਪਰਨਾਉਣ ਵਾਸਤੇ ਆਪ ਕਤਲਗਾਹ ਵੱਲ ਨੂੰ ਤੁਰਦਾ। ਤੋ ਉਹ ਰੁਤਬਾ ਸ਼ਹਾਦਤ ਹੈ। ਖਾਲੜਾ ਜੀ ਜਦੋਂ ਬਾਹਰ ਆਏ, ਉਹਨਾਂ ਨੇ ਇੱਥੇ ਆ ਕੇ ਸਪੀਚਾਂ ਦਿੱਤੀਆਂ। ਉੱਥੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਰੱਖ ਵੀ ਲੈਂਦੇ ਹਾਂ, ਵੀ ਵਾਪਸ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ। ਪਰ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਉੱਥੇ ਜਾ ਕੇ ਆਵਾਜ਼ ਬੁਲੰਦ ਕਰਨੀ ਆ। ਪਰ ਕੀ ਕਿਤੇ ਇਸ ਚੀਜ਼ ਦਾ ਅਫਸੋਸ ਆਪਾਂ ਮੰਨਦੇ ਹਾਂ, ਜਾਂ ਕਮਿਊਨਿਟੀ ਜਾਂ ਕੌਮ ਨੂੰ ਇਸ ਚੀਜ਼ ਦਾ ਹਰਜ ਹੋਣਾ ਚਾਹੀਦਾ ਆ ਵੀ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ, ਜਿਨ੍ਹਾਂ ਦੇ ਲਈ ਸ਼ਹਾਦਤ ਦਿੱਤੀ, ਅੱਜ ਉੱਥੇ ਉਹਨਾਂ ਦੇ ਨਾਮ ਤੇ ਇਦਾਂ ਸਕੂਲ ਨਹੀਂ, ਪਰ
ਬਾਹਰ ਵਾਲਿਆਂ ਨੇ ਇੱਥੇ ਨਾਮ ਰੱਖਿਆ। ਬਿਲਕੁਲ ਜੀ, ਇਹ ਤਾਂ ਰੰਜ ਕੌਮ ਦਾ ਹਿੱਸਾ ਆ, ਮੈਂ ਵੀ ਸਦਾ ਰਹਿਣਾ ਹੈ। ਸਾਡੀਆਂ ਸੰਸਥਾਵਾਂ ਨੂੰ ਜਿਸ ਤਰ੍ਹਾਂ ਸਿਰ ਝੁਕਾਉਣਾ ਚਾਹੀਦਾ ਸੀ, ਅਸੀਂ ਉਸ ਤਰ੍ਹਾਂ ਨਹੀਂ ਝੁਕਾ ਸਕੇ। ਤੋ ਜਿਹੜਾ ਆਦਰ ਕਰਨ ਦੀ ਜਾਚ ਸਾਨੂੰ ਸਿਖਾਈ ਹੈ ਅਮਰੀਕਾ ਵਾਸੀਆਂ ਨੇ, ਤੇ ਸਾਨੂੰ ਜ਼ਰੂਰੀ ਹੈ। ਠੀਕ ਹੈ, ਜਜ਼ਬਾਤ ਸਾਰਿਆਂ ਦੇ ਹੈਗੇ ਆ, ਭਾਵਨਾਵਾਂ ਸਾਰੀਆਂ ਦੀਆਂ, ਪਰ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੱਸ ਸਕੀਏ। ਤੋ ਇਹ ਪਹਿਲ ਕਦਮੀ ਅਮਰੀਕਾ ਨੇ ਕੀਤੀ ਹੈ। ਤੋ ਬਹੁਤ ਜ਼ਰੂਰੀ ਹੈ ਕਿ ਉਸ ਮਹਾਨ ਸ਼ਹੀਦ ਦਾ ਜਿਹੜਾ ਸਨਮਾਨ ਹੈ ਉਹ ਕਾਇਮ ਹੋਵੇ, ਤੇ ਸਾਡੇ ਜਨਰੇਸ਼ਨ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਸੱਚ ਵਾਸਤੇ, ਧਰਮ ਵਾਸਤੇ, ਜ਼ੁਲਮ ਵਿਰੁੱਧ ਲੋਕਾਂ ਦੀ ਪੀੜਾ ਨੂੰ ਆਪਣੀ ਝੋਲੀ 'ਚ ਕਿੱਦਾਂ ਪਵਾਇਆ ਜਾਂਦਾ ਹੈ। ਗੁਰੂ ਤੇਗ ਬਹਾਦਰ ਦੇ ਵਾਰਸ ਕਿੱਦਾਂ ਸ਼ਹੀਦੀਆਂ ਪਾਉਂਦੇ, ਉੱਥੇ ਬਹੁਤ ਲੋੜ ਹੈ, ਜ਼ਰੂਰਤ ਹੈ। ਜਥੇਦਾਰ ਸਾਹਿਬ, ਜਿੱਦਾਂ ਆਪਾਂ ਹੁਣ ਦੇਖ ਰਹੇ ਹਾਂ, ਜਿੱਦਾਂ ਤੁਸੀਂ ਇਹ ਗੱਲ ਕੀਤੀ ਆ, ਹੁਣ ਇਹ ਸਕੂਲ ਬਣਾ ਲਿਆ, ਨਾਮ ਲਾ ਲਿਆ, ਇਹ ਕੰਮ ਸ਼ੁਰੂ ਹੋਇਆ ਇੱਥੇ, ਕੀ ਸੰਦੇਸ਼, ਕੀ ਅਪੀਲ ਤੁਸੀਂ ਸੰਗਤ ਨੂੰ ਜਿਹੜੀ ਇੱਥੇ ਵਸਦੀ ਹੈ ਉਹਨਾਂ ਨੂੰ ਇਹ ਕਰਨਾ ਚਾਹੁੰਦੇ ਵੀ ਆਪਾਂ ਇਸ ਸਕੂਲ ਦਾ ਨਾਮ, ਰੁਤਬਾ ਕਿੱਦਾਂ ਉੱਚਾ ਕਰੀਏ? ਪਹਿਲੀ ਗੱਲ ਤਾਂ ਇਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਪ੍ਰੈਫਰ ਕਰੀਏ। ਦੂਜੀ ਗੱਲ ਹੈ ਕਿ ਜਿੱਥੇ ਟੈਗ ਲੱਗ ਗਿਆ ਫ੍ਰਿਜਨੋ ਵਾਲਿਆਂ ਦੇ, ਅਮਰੀਕਾ ਵਾਲਿਆਂ ਦੇ, ਹੈ ਨਾ, ਖਾਸ ਕਰਕੇ ਵੀ ਤੁਸੀਂ ਵਾਰਸ ਹੋ ਜਸਵੰਤ ਸਿੰਘ ਖਾਲੜਾ ਜੀ ਦੇ, ਉੱਥੇ ਇਕੱਲੇ ਟੈਗ ਨਾਲ ਨਹੀਂ ਸਰਨਾ, ਪ੍ਰੈਕਟੀਕਲ ਜ਼ਰੂਰੀ ਹੈ। ਪ੍ਰੈਕਟੀਕਲੀ, ਹਾਂ, ਜਿੱਦਾਂ ਮਤਲਬ ਹਜ਼ਾਰਾਂ ਮੀਲ ਦੂਰ ਇੱਕ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਫੁੱਲ ਜਸਵੰਤ ਸਿੰਘ ਖਾਲੜਾ, ਤੇ ਉਹਨੂੰ ਆਪਣਾ ਕਰਕੇ, ਹੈ ਨਾ, ਇਸ ਇੰਨੀ ਐਫਰਟ ਕੀਤਾ ਸਿੱਖਾਂ ਨੇ। ਇੱਦਾਂ ਹਰ ਸਿੱਖ ਨੂੰ ਆਪਣਾ ਸਮਝਣ, ਜਿਹੜੇ ਇੱਥੇ ਵੀ ਵਸਦੇ ਨੇ ਨਾ, ਉਹਨਾਂ ਨੂੰ ਆਪਣਾ ਸਮਝਣ। ਮੇਰ ਤੇਰ ਖਤਮ ਹੋਵੇ, ਹੋਵੋ ਇਕੱਤਰ, ਮਿਲੋ ਮੇਰੇ ਭਾਈ ਦੀਆਂ ਪੈੜਾਂ ਤੇ ਤੁਰੀਏ। ਤੇ ਹਰ ਸਿੱਖ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਹਿੱਸਾ ਹੈ। ਘਰ ਸਾਡਾ ਅਨੰਦਪੁਰ ਸਾਹਿਬ ਹੈ, ਮਾਤਾ ਸਾਹਿਬ ਕੌਰ ਹੈ। ਅਸੀਂ ਅਹਿਸਾਸ ਕਰੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ ਜੀ। ਬਾਕੀ ਦੁਨੀਆ ਦੇ ਵੱਸਦੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦੀ ਇਸ ਇਵੈਂਟ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ? ਕੀ ਸੰਦੇਸ਼ ਮੈਂ ਮਹਿਸੂਸ ਕੀਤਾ ਜੋ ਇੱਥੇ ਆ ਕੇ ਭਾਵਨਾਵਾਂ ਹਨ, ਬਹੁਤ ਨਿਰਮਲ ਜਜ਼ਬਾਤ ਨੇ। ਸਿੱਖ ਸੇਵਾ ਵਾਸਤੇ ਸਮਰਪਿਤ ਹੋ ਜਾਂਦੇ ਆ, ਭਾਵੇਂ ਸਾਰਾ ਧਨ ਲੇਖੇ 'ਚ ਲਾ ਦੇਣ, ਮਨ ਕਰਕੇ, ਧਨ ਕਰਕੇ, ਸਭ ਕੁਝ। ਪਰ ਜ਼ਰੂਰਤ ਹੈ ਕਿ ਅਸੀਂ ਅਵੇਅਰ ਕਰੀਏ ਆਪਣੀ ਪੀੜ੍ਹੀ ਨੂੰ, ਇਹ ਜਜ਼ਬਾਤਾਂ ਦੀ ਸਹੀ ਤਰਜਮਾਨੀ ਹੋਵੇ। ਸਮੇਂ ਦੇ ਹਾਣੀ ਨਹੀਂ ਬਣਨਾ, ਸਮੇਂ ਨੂੰ ਲੀਡ ਕਰਨਾ, ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ। ਤੋ ਬਹੁਤ ਸਾਰੇ ਪਹਿਲੂ ਨੇ ਜਿਹੜੇ ਖਾਸ ਕਰਕੇ ਵਿਦੇਸ਼ਾਂ ਵਿੱਚ ਹੈ, ਆਪਣੇ ਸੱਭਿਆਚਾਰ ਦੇ, ਆਪਣੀ ਆਇਡੈਂਟੀਟੀ ਦੇ, ਸਾਡਾ ਗ੍ਰਸਤੀ ਜੀਵਨ ਕਿੱਦਾਂ ਦਾ ਹੋਵੇ, ਸਾਡਾ ਸੋਸ਼ਲ ਜੀਵਨ ਕਿੱਦਾਂ ਦਾ ਹੋਵੇ, ਉਹ ਸਾਰਾ ਕੁਝ ਗੁਰਦੁਆਰਿਆਂ 'ਚੋਂ ਅੱਜ ਸਾਡੇ ਬੱਚਿਆਂ ਨੂੰ ਕਥਾ ਕੀਰਤਨ ਦੇ ਨਾਲ ਨਾਲ ਇੱਕ ਸਿਸਟਮ ਅਪਣਾਈਏ, ਤਾਂ ਕਿ ਆਪਣੇ ਘਰਾਂ ਦੇ ਵਿੱਚ ਵਾਕਈ ਸਿੱਖੀ ਪ੍ਰੈਕਟੀਕਲੀ ਆ ਸਕੇ, ਅਤੇ ਬੱਚਿਆਂ ਨੂੰ ਪਤਾ ਲੱਗੇ ਕਿ ਮੱਥਾ ਟੇਕਣ ਦਾ ਅਰਥ ਕੀ ਹੈ। ਉਹਦੇ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਧੰਨਵਾਦ ਜਥੇਦਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।